पाकिस्तानी प्राइम मिनिस्टर शहबाज शरीफ ਨੂੰ ਮਾਰਕੋ ਰੂਬੀਓ ਦਾ ਫੋਨ ਆਪਸੀ ਗੱਲਬਾਤ। ਭਾਰਤ ਨੇ ਸ਼ੰਘਾਈ ਤਨਜ਼ੀਮ ਦੇ ਸਾਂਝੇ ਐਲਾਨ ਤੇ ਦਸਤਖਤ ਕਰਨ ਤੋਂ ਇਸ ਲਈ ਨਾ ਕਰ ਦਿੱਤੀ ਕਿ ਇਹ ਪਾਕਿਸਤਾਨੀ ਹਮਾਇਤੀ ਹੈ। ਪਾਕਿਸਤਾਨ 'ਚ ਇਨਕਮ ਟੈਕਸ ਬਿੱਲ ਦੇ ਵਿੱਚ ਬਦਲਾਅ ਕਰਕੇ 117 ਮਹਿਕਮਿਆਂ ਨੂੰ ਇਨਕਮ ਟੈਕਸ ਤੋਂ ਛੁੱਟ ਦੇ ਦਿੱਤੀ ਗਈ। ਖੈਬਰ ਪਖਤੂਨਖਵਾ ਸੂਬੇ ਦੇ ਵਿੱਚ ਡਰੋਨ ਹਮਲਿਆਂ ਦੇ ਵਿੱਚ 20 ਲੋਕਾਂ ਦੇ ਅੱਡੋ-ਅੱਡ ਵਕੂਇਆਂ 'ਚ ਮਾਰੇ ਜਾਣ ਤੋਂ ਬਾਅਦ ਐਮਨੈਸਟੀ ਇੰਟਰਨੈਸ਼ਨਲ ਵੱਲੋਂ ਪਾਕਿਸਤਾਨੀ ਸਰਕਾਰ ਦੀ ਨਾਲਾਇਕੀ ਤੇ ਇਤਰਾਜ਼। ਪਾਕਿਸਤਾਨ ਸਿੱਖ ਮੈਰਿਜ ਐਕਟ ਲਾਗੂ ਕਰਨ ਵਾਲਾ ਦੁਨੀਆ ਦਾ ਪਹਿਲਾ ਮੁਲਕ ਬਣ ਗਿਆ। ਇਹ ਪੰਜਾਬੀ ਰੇਡੀਓ USA ਹੈ। ਅਪਡੇਟ ਪਾਕਿਸਤਾਨ ਦੇ ਨਾਲ ਮੈਂ ਹਾਂ ਮਸੂਦ ਮੱਲੀ। ਪੰਜਾਬੀ ਰੇਡੀਓ USA ਦੇ ਫ੍ਰੈਸਨੋ ਕੈਲੀਫੋਰਨੀਆ ਸਟੂਡੀਓਜ਼ ਤੋਂ ਆਪ ਸਭ ਦੇ ਰੂਬਰੂ ਹਾਜ਼ਰ। ਮੇਰੇ ਵੱਲੋਂ ਸਭ ਦੇਖਣ ਔਰ ਸੁਣਨ ਵਾਲਿਆਂ ਦੀ ਸੇਵਾ 'ਚ ਬੜਾ ਅਦਬ ਭਰਿਆ ਨਿੱਘਾ ਜਿਹਾ ਦੋਵੇਂ ਹੱਥ ਜੋੜ ਕੇ ਸਲਾਮ ਆਦਾਬ ਔਰ ਸਤਿ ਸ੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 26 ਜੂਨ ਸਾਲ 2025 ਦਾ ਦਿਨ ਡੁੱਬ ਰਿਹਾ ਹੈ, ਜਦਕਿ ਪਾਕਿਸਤਾਨ 'ਚ 27 ਜੂਨ ਸਾਲ 2025 ਦਾ ਦਿਨ ਚੜ੍ਹਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟਿਆਂ ਦੀਆਂ ਖਬਰਾਂ ਦੇ ਇਸ ਵੱਡੇ ਬੁਲੇਟਿਨ ਦੇ ਨਾਲ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਔਰ ਸਵਾਗਤ ਕਰਨੇ ਆ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਔਰ ਪੰਜਾਬੀ TV USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸੁਣਨ ਔਰ ਦੇਖਣ ਵਾਸਤੇ ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਪਾਕਿਸਤਾਨ ਦੇ ਨਾਲ ਜੁੜੀਆਂ ਇਹਨਾਂ ਖਬਰਾਂ ਨੂੰ ਜੇ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ 408 272 5200 408 272 5200। ਆਓ ਪਾਕਿਸਤਾਨ ਦੇ ਨਾਲ ਜੁੜੀਆਂ ਖਬਰਾਂ ਦੇ ਅੱਜ ਦੇ ਬੁਲੇਟਿਨ ਨਾਲ ਚੱਲਨੇ ਹਾਂ। पाकिस्तानी प्राइम मिनिस्टर शहबाज शरीफ और अमरीका दे फॉरेन मिनिस्टर मार्को रूबियो विचकार टैलीफोनिक राबता होया है। इस टैलीफोनिक राबते दे विच दोवें मुल्कां ने आपसी मामलात दे उत्ते गलबात कीती। पाकिस्तानी प्राइम मिनिस्टर ऑफिस दे जरिए दस रहे ने कि इस टैलीफोनिक गलबात दे विच जिथे अमरीकी प्रेसिडेंट डोनाल्ड ट्रंप होना दे दुनिया भर दे विच जंगबंदी दे मामलिਆਂ दे उत्ते करवाए गए समझौते और कोशिशां दे उत्ते तारीफी गलबात कीती गई, उत्ते ही पाकिस्तान और अमरीका दे मशरके वस्ता यानी गल्फ दे मुल्कां दे बारे आपसी मामलात दे उत्ते भी खुली गलबात हुई है। याद रहे कि एक ਗੱਲਬਾਤ ਐਨ ਉਸ ਵੇਲੇ ਹੋਈ ਹੈ ਜਦੋਂ ਕੱਲ ਪਾਕਿਸਤਾਨ ਵੱਲੋਂ ਐਲਾਨ ਕੀਤਾ ਗਿਆ ਸੀਗਾ ਕਿ ਪਾਕਿਸਤਾਨ ਦੇ ਅਮਰੀਕਾ ਦੇ ਨਾਲ ਵਪਾਰੀ ਮਾਮਲਾਤ ਨੇ ਜਿਹੜੇ ਉਹ ਤੈਅ ਹੋ ਗਏ ਨੇ। ਇਸ ਗੱਲਬਾਤ ਦੇ ਵਿੱਚ ਵੀ ਵਪਾਰੀ ਮਾਮਲਿਆਂ ਦੇ ਉੱਤੇ ਮਾਰਕੋ ਰੂਬੀਓ ਹੋਣਾ ਨੇ ਪਾਕਿਸਤਾਨ ਦੇ ਨਾਲ ਅਮਰੀਕਾ ਦੇ ਵਪਾਰ ਕਰਨ ਵਾਲੇ ਮਾਮਲੇ ਨੇ ਜਿਹੜੇ ਉਹਨਾਂ ਦੀ ਗੱਲ ਛੇੜੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਣਾ ਨੇ ਇਸ ਮੌਕੇ ਦੇ ਉੱਤੇ ਅਮਰੀਕੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੋਣਾ ਵਾਸਤੇ ਛੱਡੇ ਸੁਨਾਹ ਦੇ ਵਿੱਚ ਆਖਿਆ ਕਿ ਪਾਕਿਸਤਾਨ ਭਾਰਤ ਦੇ ਨਾਲ ਜੰਗਬੰਦੀ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਕਿਰਦਾਰ ਨੂੰ ਸਲਾਹਨਾ ਦੇ ਨਾਲ ਵੇਖਦਾ ਹੈ। ਯਾਦ ਰਵੇ ਕਿ ਪਾਕਿਸਤਾਨ ਔਰ ਅਮਰੀਕਾ ਵਿਚਕਾਰ ਆਉਂਦੇ ਹਫ਼ਤੇ ਵਪਾਰੀ ਮਾਮਲਾਤ ਤੈਅ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ, ਜਿਹਦਾ ਐਲਾਨ ਕੱਲ ਰਾਊਟਰ ਨਿਊਜ਼ ਏਜੰਸੀ ਵੱਲੋਂ ਪਾਕਿਸਤਾਨੀ ਜ਼ਰੀਆਂ ਦੇ ਹਵਾਲੇ ਦੇ ਨਾਲ ਕੀਤਾ ਗਿਆ ਸੀਗਾ। ਚੀਨ ਦੀ ਅਗਵਾਈ ਦੇ ਵਿੱਚ ਸ਼ੰਘਾਈ ਤਾਵਨ ਤਨਜ਼ੀਮ ਜਿਹਦੇ 13 ਮੁਲਕਾਂ ਦਾ ਇਕੱਠ ਚੱਲ ਰਿਹਾ ਸੀਗਾ ਉਹਦੇ ਵੱਲੋਂ ਸਾਂਝਾ ਐਲਾਮੀਆ ਸਾਹਮਣੇ ਆਇਆ, ਪਰ ਭਾਰਤ ਨੇ ਉਹਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਹੈ। ਭਾਰਤ ਨੇ ਦਸਤਖਤ ਕਰਨ ਤੋਂ ਨਾ ਕਰਦਿਆਂ ਆਖਿਆ ਹੈ ਕਿ ਇਸ ਐਲਾਮੀਏ ਦੇ ਵਿੱਚ ਪਹਿਲਗਾਮ ਹਮਲੇ ਦੇ ਵਿੱਚ ਮੌਨ ਵਾਲੇ 26 ਲੋਕਾਂ ਦਾ ਕਿਤੇ ਕੋਈ ਜ਼ਿਕਰ ਨਹੀਂ, ਜਦਕਿ ਪਾਕਿਸਤਾਨ ਵੱਲੋਂ ਜਿਹੜੀ ਗੱਲ ਆਖੀ ਗਈ ਕਿ ਬਲੋਚਿਸਤਾਨ ਦੇ ਵਿੱਚ ਅਤਗਰਦੀ ਤੇ ਮਗਰ ਭਾਰਤੀ ਹੱਥ ਹੈ ਔਰ ਉੱਥੇ ਬਗਾਵਤਾਂ ਨੂੰ ਭਾਰਤ ਸਪੋਰਟ ਕਰ ਰਿਹਾ ਹੈ, ਉਹਨੂੰ ਬਕਾਇਦਾ ਇਸ ਏਜੰਡੇ ਦਾ ਹਿੱਸਾ ਬਣਾਇਆ ਗਿਆ ਹੈ। ਇਸ ਕਰਕੇ ਭਾਰਤ ਇਹਨੂੰ ਪਾਕਿਸਤਾਨ ਦੇ ਹੱਕ ਦੇ ਵਿੱਚ ਇੱਕ ਐਲਾਮੀਆ ਸਮਝਦਾ ਔਰ ਇਹਦੇ ਤੇ ਦਸਤਖਤ ਕਰਨ ਤੋਂ ਇਨਕਾਰੀ ਹੈ। ਇਹ ਜਿਹੜੀ ਰੌਣਕ ਹੈ ਇਹ ਚੀਨ ਦੇ ਸ਼ਹਿਰ ਚੰਗਡਾਓ ਦੇ ਵਿੱਚ ਜਿੱਥੇ ਇਸ ਤਨਜ਼ੀਮ ਦੇ ਇਕੱਠ ਦੇ ਅੰਦਰ 13 ਮੁਲਕਾਂ ਦੇ ਡਿਫੈਂਸ ਮਿਨਿਸਟਰ ਨੇ ਜਿਹੜੇ ਉਹਨਾਂ ਵੱਲੋਂ ਸਾਂਝ ਪਾਈ ਗਈ। ਪਾਕਿਸਤਾਨ ਵੱਲੋਂ ਇਸ ਇਕੱਠ ਦੇ ਵਿੱਚ ਡਿਫੈਂਸ ਮਿਨਿਸਟਰ ਖਾਜਾ ਆਸਫ ਹੋਣੇ ਨੇ ਜਿਹੜੇ ਉਹਨਾਂ ਨੇ ਸਾਂਝ ਪਾਈ, ਜਦਕਿ ਐਸੋਸੀਏਟਡ ਪ੍ਰੈਸ ਨਿਊਜ਼ ਏਜੰਸੀ ਦਾ ਆਖਣਾ ਹੈ ਕਿ ਇਸ ਮਾਮਲੇ ਦੇ ਵਿੱਚ ਭਾਰਤੀ ਦਿਫਾ ਦੇ ਮਿਨਿਸਟਰ ਜਾਂ ਭਾਰਤੀ ਡਿਫੈਂਸ ਮਿਨਿਸਟਰ ਰਾਜਨਾਥ ਸਿੰਘ ਹੋਣਾ ਨੇ ਦਸਤਖਤ ਕਰਦਿਆਂ ਨਾ ਕੀਤੀ ਔਰ ਆਖਿਆ ਹੈ ਕਿ ਇਹਦੇ 'ਚ ਭਾਰਤ ਦੀ ਗੱਲ ਨੂੰ ਬਿਲਕੁਲ ਨਹੀਂ ਵੇਖਿਆ ਗਿਆ। ਜਦਕਿ ਇਸ ਤਾਮਨ ਤਨਜ਼ੀਮ ਵੱਲੋਂ ਇਹ ਇਕੱਠ ਕਰਨ ਦਾ ਮਕਸਦ ਜਿਹੜਾ ਦੱਸਿਆ ਗਿਆ ਸੀਗਾ ਉਹ ਇਹ ਸੀਗਾ ਕਿ ਖਿੱਤੇ ਦੇ ਵਿੱਚ ਵਧਦੇ ਹੋਏ ਅਮਰੀਕੀ ਅਸਰ ਤੋਂ ਕਿੱਦਾਂ ਬਚਿਆ ਜਾ ਸਕੇ ਔਰ ਸਾਰੇ ਮੁਲਕ ਆਪਸੀ ਗੱਲਬਾਤ ਔਰ ਮਾਮਲਾਤ ਨੇ ਜਿਹੜੇ ਉਹਨਾਂ ਦੇ ਉੱਤੇ ਕਿਸੇ ਏਕੇ ਦੇ ਉੱਤੇ ਅਪੜਨ। ਭਾਰਤ ਨੇ ਇਸ ਮੀਟਿੰਗ ਤੋਂ ਬਾਅਦ ਇਹ ਆਖਿਆ ਹੈ ਕਿ ਇਹ ਐਲਾਮੀਆ ਜਿਹੜਾ ਇਹ ਭਾਰਤ ਦੇ ਖਿਲਾਫ ਔਰ ਪਾਕਿਸਤਾਨ ਦੇ ਹੱਕ 'ਚ ਹੈ। ਯਾਦ ਰਵੇ ਕਿ ਭਾਰਤ ਦੇ ਵੱਲੋਂ ਇਸ ਸਾਂਝ ਦੇ ਵਿੱਚ ਇਹ ਵੀ ਉਮੀਦ ਕੀਤੀ ਜਾ ਰਹੀ ਸੀ ਕਿ ਦੋਵੇਂ ਮੁਲਕਾਂ ਦੇ ਡਿਫੈਂਸ ਮਿਨਿਸਟਰ ਨੇ ਜਿਹੜੇ ਉਹ ਇੱਕ ਮੁੱਦਤ ਤੋਂ ਬਾਅਦ ਕਿਸੇ ਇਕੱਠ 'ਚ ਇਕੱਠੇ ਹੋ ਰਹੇ ਨੇ ਤੇ ਇਹ ਮੁਮਕਿਨ ਹੈ ਕਿ ਦੋਵਾਂ ਦਾ ਆਮਣਾ ਸਾਹਮਣਾ ਹੋਵੇ ਔਰ ਦੋਵੇਂ ਆਪਸ ਦੇ ਵਿੱਚ ਮੁਲਾਕਾਤ ਕਰਨ। ਜੇ ਦੋਵਾਂ ਦੀ ਮੁਲਾਕਾਤ ਹੋ ਜਾਂਦੀ ਤੇ ਇਹ ਦੋਵੇਂ ਮੁਲਕਾਂ ਵਿਚਕਾਰ ਤਬਦੇ ਹੋਏ ਹਾਲਾਤਾਂ ਦੇ ਉੱਤੇ ਇੱਕ ਠੰਡੀ ਟਕੋਰ ਜਿਹੜੀ ਉਹ ਸਾਬਤ ਹੋਣੀ ਸੀਗੀ, ਪਰ ਇਹ ਮੁਲਾਕਾਤ ਹੋਣ ਦੀ ਥਾਂ ਹੁਣ ਭਾਰਤ ਨੇ ਇਸ ਐਲਾਮੀਏ ਤੇ ਦਸਤਖਤ ਕਰਨ ਤੋਂ ਹੀ ਨਾ ਕਰ ਦਿੱਤੀ ਔਰ ਆਖਿਆ ਕਿ ਪਹਿਲਗਾਮ ਹਮਲੇ ਦਾ ਮਾਮਲਾ ਇਹਦੇ 'ਚ ਨਹੀਂ ਰੱਖਿਆ ਗਿਆ। ਯਾਦ ਰਵੇ ਕਿ ਇਸ ਤੋਂ ਪਹਿਲਾਂ ਇਸ ਇਕੱਠ ਦੇ ਵਿੱਚ ਤਕਰੀਰ ਕਰਦਿਆਂ ਹੋਇਆਂ ਪਾਕਿਸਤਾਨੀ ਡਿਫੈਂਸ ਮਿਨਿਸਟਰ ਖਾਜਾ ਆਸਫ ਦਾ ਆਖਣਾ ਸੀਗਾ ਕਿ ਦੁਨੀਆ ਨੂੰ ਚਾਹੀਦਾ ਆ ਕਿ ਉਹ ਕਸ਼ਮੀਰ ਔਰ ਫਲਸਤੀਨ ਦੇ ਪੁਰਾਣੇ ਮਸਲੇ ਨੇ ਜਿਹੜੇ ਉਹਨਾਂ ਨੂੰ ਨਿਬੇੜਨ ਵੱਲੋਂ ਆਪਣਾ ਕਿਰਦਾਰ ਅਦਾ ਕਰੇ। ਨਾਲ ਹੀ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਦੇ ਸੂਬੇ ਬਲੋਚਿਸਤਾਨ ਦੇ ਵਿੱਚ ਅਤਗਰਦੀ ਦੀ ਲਹਿਰ ਨੂੰ ਜਿਹੜੇ ਮੁਲਕ ਸਪੋਰਟ ਕਰ ਰਹੇ ਨੇ ਉਹਨਾਂ ਮੁਲਕਾਂ ਨੂੰ ਵੀ ਨੱਥ ਪਾਉਣੀ ਚਾਹੀਦੀ ਹੈ। ਉਹਨਾਂ ਵੱਲੋਂ ਜਿਸ ਕਿਸਮ ਦੀ ਸਪੋਰਟ ਹੋ ਰਹੀ ਹੈ ਉਹਦਾ ਮਕਸਦ
ਮਕਸਦ ਪਾਕਿਸਤਾਨ ਦੇ ਵਿੱਚ ਅਫਰਾ ਤਫਰੀ ਔਰ ਅਮਨ ਨੂੰ ਖਰਾਬ ਕਰਨਾ ਹੈ। ਉਹਨਾਂ ਨੇ ਭਾਰਤ ਦਾ ਨਾਂ ਤੇ ਨਾ ਲਿਆ, ਪਰ ਉਹਨਾਂ ਨੇ ਆਖਿਆ ਕਿ ਲੋੜ ਇਸ ਚੀਜ਼ ਦੀ ਹੈ ਕਿ ਦੁਨੀਆ ਇਨਸਾਫ ਪਸੰਦੀ ਤੋਂ ਕੰਮ ਲਵੇ ਔਰ ਇਹਨਾਂ ਲੋਕਾਂ ਨੂੰ ਇਨਸਾਫ ਦੇ ਘੇਰੇ ਦੇ ਵਿੱਚ ਲਿਆਵੇ। ਉਹਨਾਂ ਨੇ ਇਸ ਮੌਕੇ ਤੇ ਇਹ ਜ਼ਰੂਰ ਆਖਿਆ ਕਿ ਭਾਰਤੀ ਕਬਜ਼ੇ 'ਚ ਆਏ ਕਸ਼ਮੀਰ ਦੇ ਇਲਾਕੇ ਪਹਿਲਗਾਮ ਦੇ ਵਿੱਚ ਹੋਣ ਵਾਲੇ ਹਮਲੇ ਔਰ ਹਲਾਕਤਾਂ ਨੂੰ ਪਾਕਿਸਤਾਨ ਨਿੰਦਦਾ ਹੈ, ਜਦਕਿ ਇਸ ਤੋਂ ਬਾਅਦ ਭਾਰਤ ਵੱਲੋਂ ਪਹਿਲਗਾਮ ਹਮਲਾ, ਜਦਕਿ ਇਸ ਤੋਂ ਪਹਿਲੇ ਬਿਆਨਾਂ ਦੇ ਵਿੱਚ ਵੀ ਇਹਦਾ ਇਲਜ਼ਾਮ ਪਾਕਿਸਤਾਨ ਤੇ ਲਾਇਆ ਜਾਂਦਾ ਹੈ ਔਰ ਪਾਕਿਸਤਾਨ ਇਹਦੇ ਤੋਂ ਇਨਕਾਰੀ ਹੈ। ਉਹਦਾ ਚਰਚਾ ਇੱਕ ਵਾਰ ਫੇਰ ਕੀਤਾ ਗਿਆ, ਪਰ ਜਦੋਂ ਸਾਂਝਾ ਐਲਾਮੀਆ ਸਾਹਮਣੇ ਆਇਆ ਤੇ ਉਹਦੇ ਸਕ੍ਰਿਪਟ ਦੇ ਵਿੱਚ ਭਾਰਤੀ ਇਤਰਾਜ਼ ਨੇ ਜਿਹੜੇ ਉਹਨਾਂ ਨੂੰ ਬਿਲਕੁਲ ਥਾਂ ਨਾ ਦਿੱਤੀ ਗਈ, ਜਿਹਦੇ ਤੋਂ ਬਾਅਦ ਭਾਰਤ ਨੇ ਇਸ ਸਾਂਝੇ ਐਲਾਨ ਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਹੈ। ਪਾਕਿਸਤਾਨ ਪੀਪਲਸ ਪਾਰਟੀ ਜੋ ਕਿ ਪਾਕਿਸਤਾਨ ਦੀ ਹੁਕਮਰਾਨ ਜਮਾਤ ਦੀ ਇਤਿਹਾਦੀ ਪਾਰਟੀ ਹੈ, ਉਹਨਾਂ ਵੱਲੋਂ ਇਨਕਮ ਟੈਕਸ ਰੂਲਸ ਦੇ ਉੱਤੇ ਇਤਰਾਜ਼ ਕੀਤਾ ਗਿਆ ਸੀਗਾ, ਜਿਨ੍ਹਾਂ ਦੇ ਵਿੱਚ ਬਦਲਾਅ ਤੋਂ ਬਾਅਦ ਹੁਣ ਉਹਨਾਂ ਨੂੰ ਨੈਸ਼ਨਲ ਅਸੈਂਬਲੀ 'ਚ ਪੇਸ਼ ਕੀਤਾ ਗਿਆ ਔਰ ਕੱਲ ਇਹ ਇਤਰਾਜ਼ ਦੂਰ ਹੋਣ ਤੋਂ ਬਾਅਦ ਇਹ ਬਿੱਲ ਭਾਰੀ ਗਿਣਤੀ ਦੇ ਨਾਲ ਪਾਸ ਹੋ ਗਿਆ ਹੈ। ਪਾਕਿਸਤਾਨ ਦੇ ਵਿੱਚ ਫਾਈਨੈਂਸ ਬਿੱਲ ਔਰ ਇਨਕਮ ਟੈਕਸ ਆਰਡੀਨੈਂਸ ਨੂੰ ਸਾਰੀਆਂ ਜਮਾਤਾਂ ਨੇ ਸਾਂਝੇ ਤੌਰ ਤੇ ਮਨਜ਼ੂਰ ਕੀਤਾ ਹੈ, ਪਰ ਇਮਰਾਨ ਖਾਨ ਦੀ ਸਿਆਸੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਇਤਰਾਜ਼ ਦੂਰ ਹੋਣ ਤੋਂ ਬਾਅਦ ਵੀ ਇਹਨੂੰ ਰੱਦ ਕੀਤਾ ਹੈ ਔਰ ਆਖਿਆ ਹੈ ਕਿ ਇਹ ਮੁਲਕ ਦੁਸ਼ਮਣੀ ਔਰ ਆਮ ਲੋਕਾਂ ਦੇ ਖਿਲਾਫ ਬਿੱਲ ਹੈ। ਆਪਣੇ ਸੁਣਨ ਵਾਲਿਆਂ ਨੂੰ ਦੱਸ ਜਾਈਏ ਕਿ ਇਸ ਬਿੱਲ ਦੇ ਤਹਿਤ 107 ਮਹਿਕਮੇ ਨੇ ਜਿਹੜੇ ਉਹਨਾਂ ਨੂੰ ਟੈਕਸ ਛੁੱਟ ਦਿੱਤੀ ਗਈ ਹੈ, ਜਦਕਿ ਇਹਨਾਂ ਦੀ ਕੁੱਲ ਗਿਣਤੀ ਹੈ ਜਿਹੜੀ ਇਹ 117 ਹੈ। ਆਖਿਆ ਜਾ ਰਿਹਾ ਹੈ ਕਿ ਪਾਕਿਸਤਾਨ ਬਾਰ ਕੌਂਸਲ ਯਾਨੀ ਵਕੀਲਾਂ ਦੀ ਜਿਹੜੀ ਮਰਕਜ਼ੀ ਸਭ ਤੋਂ ਵੱਡੀ ਤਨਜ਼ੀਮ ਹੈ, ਉਹਦੇ ਤੋਂ ਅੱਡ ਜਿੰਨੀਆਂ ਸੂਬਾ ਤਨਜ਼ੀਮਾਂ ਨੇ ਵਕੀਲਾਂ ਦੀਆਂ, ਉਹਨਾਂ ਸਾਰਿਆਂ ਨੂੰ ਵੀ ਇਨਕਮ ਟੈਕਸ ਆਰਡੀਨੈਂਸ 2001 ਦੇ ਇਸ ਬਦਲਾਅ ਦੇ ਤਹਿਤ ਟੈਕਸ ਦੇ ਵਿੱਚ ਛੁੱਟ ਹੋਏਗੀ। ਇਹਦੇ ਤੋਂ ਅੱਡ ਪਾਕਿਸਤਾਨ ਆਰਮੀ ਦੀ ਫੌਜੀ ਫਾਊਂਡੇਸ਼ਨ, ਆਰਮੀ ਵੈਲਫੇਅਰ ਟਰਸਟ, ਫਾਊਂਡੇਸ਼ਨ ਯੂਨੀਵਰਸਿਟੀ, ਇਹਨਾਂ ਨੂੰ ਵੀ ਇਨਕਮ ਟੈਕਸ 'ਚ ਛੁੱਟ ਦਿੱਤੀ ਗਈ ਹੈ। ਇਸ ਤੋਂ ਅੱਡ ਇਮਰਾਨ ਖਾਨ ਦੇ ਹਸਪਤਾਲ ਸ਼ੌਕਤ ਖਾਨਮ ਹਸਪਤਾਲ ਸਮੇਤ ਈਦੀ ਫਾਊਂਡੇਸ਼ਨ, ਅਲ ਸ਼ਿਫਾ ਟਰਸਟ, ਆਈ ਹਸਪਤਾਲ ਔਰ ਇਸ ਤੋਂ ਅੱਡ ਫਾਰਨ ਕ੍ਰਿਸਚੀਅਨ ਕਾਲਜ ਯਾਨੀ ਐਫਸੀ ਕਾਲਜ ਲਾਹੌਰ, ਲਮਜ਼, ਗੁਲਾਮ ਇਸਾਕ ਖਾਨ ਯੂਨੀਵਰਸਿਟੀ ਨੂੰ ਵੀ ਇਸ ਇਨਕਮ ਟੈਕਸ ਦੇ ਬਿੱਲ ਦੇ ਵਿੱਚ ਛੁੱਟ ਦਿੱਤੀ ਗਈ ਹੈ। ਇਨਕਮ ਟੈਕਸ ਆਰਡੀਨੈਂਸ ਦੇ ਤਹਿਤ ਗਰੀਬੀ ਮਕਾਉਣ ਦੇ ਫੰਡ, ਨੈਸ਼ਨਲ ਰੂਰਲ ਸਪੋਰਟ ਪ੍ਰੋਗਰਾਮ, ਨੈਸ਼ਨਲ ਇੰਡੋਰਮੈਂਟ ਸਕੋਲਰਸ਼ਿਪ, FBR ਫਾਊਂਡੇਸ਼ਨ, ਪਾਕਿਸਤਾਨ ਐਗਰੀਕਲਚਰ ਐਂਡ ਰਿਸਰਚ ਕਾਉਂਸਲ ਦੇ ਜਿਹੜੇ ਮਹਿਕਮਾ ਹੈ ਉਹਦੇ ਸਮੇਤ ਆਡਿਟ ਓਵਰਸਾਈਟ ਬੋਰਡ ਨੂੰ ਵੀ ਟੈਕਸ ਛੁੱਟ ਦਿੱਤੀ ਗਈ ਹੈ। ਯਾਦ ਰਵੇ ਕਿ ਇਸ ਬਿੱਲ ਦੇ ਤਹਿਤ ਪਾਕਿਸਤਾਨ ਦੇ ਜਿੰਨੇ ਪ੍ਰੈਜ਼ੀਡੈਂਟ ਗੁਜ਼ਰ ਚੁੱਕੇ ਨੇ ਉਹਨਾਂ ਨੂੰ ਔਰ ਉਹਨਾਂ ਦੇ ਮੌਤ ਤੋਂ ਬਾਅਦ ਉਹਨਾਂ ਦੀਆਂ ਬੇਵਾਵਾਂ ਨੂੰ ਲੱਭਣ ਵਾਲੀ ਇਨਕਮ ਹੈ ਜਿਹੜੀ ਉਹਦੇ 'ਚ ਵੀ ਇਨਕਮ ਟੈਕਸ ਛੁੱਟ ਦਿੱਤੀ ਗਈ ਹੈ। ਪਾਕਿਸਤਾਨ ਦੇ ਸੂਬਾ ਖੈਬਰ ਪਖਤੂਨਖਵਾ ਦੇ ਵਿੱਚ ਡਰੋਨ ਹਮਲਿਆਂ ਦੀ ਲਗਾਤਾਰ ਇਤਲਾਹ ਲੱਭ ਰਹੀ ਸੀਗੀ, ਜਿਹਦੇ 'ਚ ਹਜੇ ਤੱਕ 20 ਲੋਕਾਂ ਦੇ ਮੌਤ ਦੀ ਤਸਦੀਕ ਐਮਨੈਸਟੀ ਇੰਟਰਨੈਸ਼ਨਲ ਨੇ ਕੀਤੀ ਹੈ, ਜਿਨ੍ਹਾਂ ਦਾ ਆਖਣਾ ਕਿ ਇਹ 20 ਲੋਕ ਅੱਡੋ-ਅੱਡ ਮਾਮਲੇ ਔਰ ਅੱਡੋ-ਅੱਡ ਹਮਲਿਆਂ 'ਚ ਮੋਏ ਨੇ। ਪਾਕਿਸਤਾਨੀ ਸਰਕਾਰ ਦੋ ਟੋਕ ਲਫ਼ਜ਼ਾਂ ਦੇ ਵਿੱਚ ਇਹਨਾਂ ਡਰੋਨ ਹਮਲਿਆਂ ਤੋਂ ਇਨਕਾਰੀ ਹੈ, ਜਦਕਿ ਉਹਨਾਂ ਦਾ ਆਖਣਾ ਹੈ ਕਿ ਇਹਨਾਂ ਹਮਲਿਆਂ ਦਾ ਮਗਰ ਤਾਲਿਬਾਨਾਂ ਦਾ ਹੱਥ ਹੈ, ਜਦਕਿ ਤਾਲਿਬਾਨ ਇਹਨਾਂ ਹਮਲਿਆਂ ਤੋਂ ਇਨਕਾਰੀ ਨੇ ਔਰ ਕਹਿ ਰਹੇ ਨੇ ਕਿ ਪਾਕਿਸਤਾਨੀ ਸਰਕਾਰ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਜਿਨ੍ਹਾਂ ਤੇ ਉਹਨਾਂ ਨੂੰ ਸ਼ੱਕ ਹੈ, ਪਰ ਪਾਕਿਸਤਾਨੀ ਸਰਕਾਰ ਸਰਕਾਰੀ ਪੱਧਰ ਤੇ ਇਹਨੂੰ ਮੰਨਣ ਨੂੰ ਤਿਆਰ ਨਹੀਂ। ਐਮਨੈਸਟੀ ਇੰਟਰਨੈਸ਼ਨਲ ਨੇ ਆਪਣੀ ਸਾਊਥ ਏਸ਼ੀਆ ਰੀਜਨਲ ਡਾਇਰੈਕਟਰ ਇਜ਼ਾਬਿਲ ਦੇ ਰਾਹੀਂ ਇਹ ਆਖਿਆ ਕਿ ਖੈਬਰ ਪਖਤੂਨਖਵਾ ਦੇ ਵਿੱਚ ਇਸ ਸਾਲ ਹੋਣ ਵਾਲੇ ਇਹ ਜਿਹੜੇ ਡਰੋਨ ਹਮਲੇ ਨੇ, ਇਹਨਾਂ ਦੇ ਵਿੱਚ 5 ਬੱਚਿਆਂ ਸਮੇਤ 17 ਲੋਕਾਂ ਦੇ ਮੌਤ ਦੇ ਉੱਤੇ ਸਾਨੂੰ ਸਖਤ ਚਿੰਤਾ ਹੈ। ਪਾਕਿਸਤਾਨੀ ਸਰਕਾਰ ਦੀ ਨਾਲਾਇਕੀ ਹੈ ਕਿ ਉਹ ਇਹਨਾਂ ਹਮਲਿਆਂ ਨੂੰ ਨਹੀਂ ਰੋਕ ਸਕੀ। ਐਮਨੈਸਟੀ ਇੰਟਰਨੈਸ਼ਨਲ ਦਾ ਆਖਣਾ ਹੈ ਕਿ ਇਹ ਹਮਲੇ ਨੇ ਜਿਹੜੇ ਉਹਨਾਂ 'ਚ ਇੱਕ ਵਾਲੀਬਾਲ ਮੈਚ ਨੂੰ ਵੀ ਨਿਸ਼ਾਨਾ ਬਣਾਇਆ ਗਿਆ। ਐਮਨੈਸਟੀ ਇੰਟਰਨੈਸ਼ਨਲ ਦਾ ਆਖਣਾ ਹੈ ਕਿ ਇਸ ਰਾਸ਼ ਦੇ ਵਿੱਚ ਕਿਹੜੇ ਅਤਗਰਦ ਸਨ ਜਿਨ੍ਹਾਂ ਦੇ ਉੱਤੇ ਹਮਲਾ ਕੀਤਾ ਗਿਆ, ਪਾਕਿਸਤਾਨੀ ਸਰਕਾਰ ਨੇ ਇਸ ਬਾਰੇ ਵੀ ਕੋਈ ਜਵਾਬ ਨਹੀਂ ਦਿੱਤਾ। ਐਮਨੈਸਟੀ ਇੰਟਰਨੈਸ਼ਨਲ ਦੀ ਇਸ ਰਿਪੋਰਟ ਤੋਂ ਬਾਅਦ ਇਹ ਚਰਚੇ ਹੋਰ ਗਰਮ ਹੋ ਗਏ ਨੇ ਔਰ ਦੋਵੇਂ ਧਿਰਾਂ ਯਾਨੀ ਤਾਲਿਬਾਨ ਪਾਕਿਸਤਾਨੀ ਸਰਕਾਰ ਤੇ ਔਰ ਪਾਕਿਸਤਾਨੀ ਸਰਕਾਰ ਤਾਲਿਬਾਨਾਂ ਦੇ ਉੱਤੇ ਇਹਨਾਂ ਹਮਲਿਆਂ ਦੇ ਇਲਜ਼ਾਮ ਲਾਉਣ ਰਹੀ ਹੈ। ਪਾਕਿਸਤਾਨ ਦੁਨੀਆ ਦਾ ਉਹ ਪਹਿਲਾ ਮੁਲਕ ਬਣ ਗਿਆ ਹੈ ਜਿਨੇ ਸਿੱਖ ਮੈਰਿਜ ਐਕਟ ਨੂੰ ਲਾਗੂ ਕਰ ਦਿੱਤਾ ਹੈ। ਇਹ ਮੈਰਿਜ ਐਕਟ ਸਾਲ 2018 ਤੋਂ ਹਜੇ ਤੱਕ ਪੈਂਡਿੰਗ ਤੁਰਾ ਆ ਰਿਹਾ ਸੀਗਾ, ਪਰ ਹੁਣ ਇਹਨੂੰ ਬਕਾਇਦਾ ਪੰਜਾਬ ਅਸੈਂਬਲੀ ਤੋਂ ਮਨਜ਼ੂਰੀ ਤੋਂ ਬਾਅਦ ਲਾਗੂ ਕਰ ਦਿੱਤਾ ਗਿਆ ਹੈ, ਜਿਹਦੇ ਤੋਂ ਬਾਅਦ ਇਸ ਮੈਰਿਜ ਐਕਟ ਦੇ ਤਹਿਤ ਹੁਣ ਨਵੇਂ ਵਿਆਹੇ ਸਿੱਖ ਜੋੜੇ ਨੇ ਜਿਹੜੇ ਉਹਨਾਂ ਦੇ ਡਿਜੀਟਲ ਇੰਦਰਾਜ ਔਰ ਬਾਕੀ ਮਾਮਲਾਤ ਨੇ ਜਿਹੜੇ ਉਹ ਸਿਰੇ ਚੜ ਸਕਣਗੇ। ਉਹਨਾਂ ਨੂੰ ਡਿਜੀਟਲ ਔਰ ਕੰਪਿਊਟਰਾਈਜ਼ਡ ਵਿਆਹ ਦੇ ਜਿਹੜੇ ਰਜਿਸਟਰਾਰ ਔਰ ਕਾਗਜ਼ ਪੱਤਰ ਨੇ ਉਹ ਮਿਲ ਸਕਣਗੇ, ਜਿਹਦੇ ਨਾਲ ਉਹਨਾਂ ਦੀ ਸ਼ਨਾਖਤ ਔਰ ਵਿਰਾਸਤੀ ਮਾਮਲੇ ਔਰ ਮਸਲੇ ਨੇ ਜਿਹੜੇ ਉਹ ਘਟਣ ਦੀ ਉਮੀਦ ਹੈ। ਪਾਕਿਸਤਾਨ ਤੋਂ ਇਸ ਬਿੱਲ ਦੇ ਮਨਜ਼ੂਰ ਹੋਣ ਤੋਂ ਬਾਅਦ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਦੁਨੀਆ ਭਰ ਦੇ ਵਿੱਚ ਵਸਦੀ ਸਿੱਖ ਬਰਾਦਰੀ ਹੈ ਜਿਹੜੀ ਉਹ ਇਸ ਐਕਟ ਨੂੰ ਲੈ ਕੇ ਇਹਦੇ ਤੇ ਕੰਮ ਨੂੰ ਅੱਗੇ ਟੋਰੇਗੀ ਔਰ ਬਹੁਤ ਸਾਰੇ ਹੋਰ ਮੁਲਕਾਂ ਦੇ ਵਿੱਚ ਵੀ ਇਹਦੇ ਤਹਿਤ ਇੰਦਰਾਜ ਹੋਣੇ ਸ਼ੁਰੂ ਹੋ ਜਾਣਗੇ। ਪਾਕਿਸਤਾਨ ਦੇ ਵਿੱਚ ਨਨਕਾਣਾ ਸਾਹਿਬ ਦੇ ਅੰਦਰ 2 ਜਦਕਿ ਸਿਆਲਕੋਟ ਦੇ ਵਿੱਚ 1 ਗ੍ਰੰਥੀ ਨੂੰ ਇਹ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਕਿ ਉਹ ਸਿੱਖ ਮੈਰਿਜ ਐਕਟ ਦੇ ਤਹਿਤ ਇੰਦਰਾਜ ਕਰਕੇ ਇਹਨੂੰ ਬਕਾਇਦਾ ਲੀਗਲਾਈਜ਼ ਕਰਨਗੇ। ਇਸ ਮੈਰਿਜ ਐਕਟ ਦੇ ਵਿੱਚ ਇਹ ਵੀ ਸ਼ੱਕ ਰੱਖੀ ਗਈ ਹੈ ਕਿ ਉਹ ਸਿੱਖ ਜੋੜੇ ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਹੈ ਪਰ ਉਹਨਾਂ ਦੇ ਵਿਆਹ ਕਰ ਦਿੱਤੇ ਜਾਂਦੇ ਨੇ, ਉਹਨਾਂ ਦੇ ਵਿਆਹਾਂ ਦੇ ਇੰਦਰਾਜ ਇਸ ਐਕਟ ਦੇ ਤਹਿਤ ਨਹੀਂ ਹੋਏਗਾ, ਉਦੋਂ ਤੱਕ ਨਹੀਂ ਹੋਏਗਾ ਜਦੋਂ ਤੱਕ ਉਹਨਾਂ ਦੋਹਾਂ ਦੀ ਉਮਰ 18 ਵਰੇ ਜਾਂ 18 ਸਾਲ ਨਹੀਂ ਹੋ ਜਾਂਦੀ। ਸਿੱਖ ਬਰਾਦਰੀ ਨੇ ਇਸ ਮਾਮਲੇ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਔਰ ਆਖਿਆ ਹੈ ਕਿ ਸਰਕਾਰੀ ਦਰਬਾਰੀ ਉਹਨਾਂ ਨੂੰ ਜਿਹੜੀਆਂ ਔਖਲਾਂ ਆਉਂਦੀਆਂ ਸੀ, ਉਮੀਦ ਹੈ ਕਿ ਉਹ ਹੁਣ ਘਟਣਗੀਆਂ।
ਲਓ ਜੀ, ਇਹਦੇ ਨਾਲ ਹੀ ਅੱਜ ਦਾ ਅਪਡੇਟ ਪਾਕਿਸਤਾਨ ਇੱਥੇ ਮੁੱਕਦਾ ਹੈ। ਮੈਨੂੰ ਮਸੂਦ ਮਲੀ ਨੂੰ ਇਜਾਜ਼ਤ ਦਿਓ, ਪਰ ਜਾਣ ਤੋਂ ਪਹਿਲਾਂ ਦੱਸਦਾ ਜਾਵਾਂ ਕਿ ਪਾਕਿਸਤਾਨ ਦੇ ਨਾਲ ਜੁੜੀਆਂ ਇਹ ਖਬਰਾਂ ਦਾ ਬੁਲਟਨ ਅਸੀਂ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਤੁਹਾਡੇ ਲਈ ਪੇਸ਼ ਕਰਨੇ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤੇ ਸਾਡਾ ਟੈਲੀਫੋਨ ਨੰਬਰ ਹੈ 408 272 5200 4082725200। ਇਸ ਤੋਂ ਅੱਡ ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਸਮੇਤ ਪੰਜਾਬੀ ਰੇਡੀਓ USA ਔਰ ਪੰਜਾਬੀ ਟੀਵੀ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰਾਡਕਾਸਟ ਕੀਤੀਆਂ ਜਾਂਦੀਆਂ ਨੇ। ਇਹਨਾਂ ਖਬਰਾਂ ਨੂੰ ਸੁਣਨ ਔਰ ਦੇਖਣ ਵਾਸਤੇ ਸਾਡੇ ਉਹਨਾਂ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਬਤਾਜ਼ਾ ਅਪਡੇਟਸ ਪਹੁੰਚਦੀਆਂ ਰਹਿਣ। ਅੱਜ ਤੱਕ ਲਈ ਇੰਨਾ ਹੀ। ਮੈਨੂੰ ਮਸੂਦ ਮਲੀ ਨੂੰ ਦੋ ਇਜਾਜ਼ਤਾਂ, ਫਿਰ ਮਿਲਾਂਗੇ। ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ।